ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਮੰਗੂ ਮੱਠ ਸਾਹਿਬ ਹੈ, ਜੋ ਕਿ ਉੜੀਸਾ ਦੇ ਵਿੱਚ ਸਥਿਤ ਹੈ। ਤਾਂ ਪਿਛਲੇ 2019 ਦੀ ਗੱਲ ਕੀਤੀ ਜਾਵੇ ਤਾਂ ਗੁਰਦੁਆਰਾ ਮੰਗੂ ਮੱਠ ਸਾਹਿਬ ਨੂੰ ਢਾਹ ਵੀ ਦਿੱਤਾ ਗਿਆ ਸੀ। ਤਾਂ ਜਿਸ ਸਮੇਂ ਦੇ ਦਰਮਿਆਨ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਜਾਂ ਜਿਹੜੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਨ, ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਵਿਰੋਧ ਵੀ ਕੀਤਾ ਗਿਆ ਸੀ ਗੁਰੂ ਘਰ ਨੂੰ ਢਾਉਣ ਨੂੰ ਲੈ ਕੇ। ਤਾਂ ਇਹਦੇ ਉੱਪਰ ਪਟੀਸ਼ਨ ਕਰਤਾ ਸਾਡੇ ਨਾਲ ਅਜਮੇਰ ਸਿੰਘ ਰੰਧਾਵਾ ਨੇ, ਉਹਨਾਂ ਦੇ ਨਾਲ ਪੂਰੀ ਗੱਲਬਾਤ ਕਰਾਂਗੇ। ਔਰ ਮੌਜੂਦਾ ਸਮੇਂ ਦੇ ਵਿੱਚ ਇੱਕ ਹੋਰ ਜ਼ਿਕਰਯੋਗ ਗੱਲ ਹੈ ਕਿ ਗੁਰਦੁਆਰਾ ਮੰਗੂ ਮੱਠ ਸਾਹਿਬ ਨੂੰ ਢਾਉਣ ਤੋਂ ਬਾਅਦ ਉਸੇ ਜਗ੍ਹਾ ਦੇ ਉੱਪਰ ਜਿੱਥੇ ਕਿਸੇ ਸਮੇਂ ਗੁਰੂ ਘਰ ਹੋਇਆ ਕਰਦਾ ਸੀ, ਤਾਂ ਉਸੇ ਜਗ੍ਹਾ ਦੇ ਉੱਪਰ ਬਾਥਰੂਮ ਬਣਾਏ ਜਾ ਰਹੇ ਨੇ। ਜਿਹੜੇ ਸ਼ਰਧਾਲੂ ਮੰਦਿਰ ਦੇ ਵਿੱਚ ਆਉਣਗੇ ਤਾਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ, ਕਿਹੜੇ ਪ੍ਰਖੇਪ ਦੇ ਵਿੱਚ ਸਮੁੱਚੇ ਜਿਹੜਾ ਘਟਨਾਕ੍ਰਮ ਹੈਗਾ ਹੈ, ਅਜਮੇਰ ਸਿੰਘ ਰੰਧਾਵਾ ਦੇਖਦੇ ਨੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਰੰਧਾਵਾ ਸਾਹਿਬ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਟੀਵੀ 84 ਦੇ ਸਾਰੇ ਦਰਸ਼ਕਾਂ ਨੂੰ ਜੀ ਸਰ। ਜੀ ਰੰਧਾਵਾ ਸਾਹਿਬ, ਤੁਸੀਂ ਦੱਸੋ ਕਿ ਸਭ ਤੋਂ ਪਹਿਲਾਂ ਜੇ ਆਪਾਂ ਇੱਥੋਂ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਪੂਰੇ ਹਾਲਾਤ ਕਿਸ ਤਰੀਕੇ ਦੇ ਨੇ? ਸਰ ਪੂਰੇ ਹਾਲਾਤ ਦੱਸਣ ਲਈ ਮੈਨੂੰ ਕੁਝ ਸਮਾਂ ਚਾਹੀਦਾ ਹੋਗਾ। ਮੇਰੇ ਖਿਆਲ ਟੀਵੀ 84 ਮੈਨੂੰ ਅਲਾਉ ਕਰੇਗਾ। ਜੀ ਜੀ ਬਿਲਕੁਲ ਸਰ। ਇਸ ਤਰ੍ਹਾਂ ਹੈ ਕਿ ਜਿਸ ਸੈਪਟੰਬਰ 84 ਦੀ ਗੱਲ, ਸੈਪਟੰਬਰ 19 ਦੀ ਗੱਲ ਹੈਗੀ, 2019 ਦੀ ਸਤੰਬਰ ਦੀ। ਔਰ ਇੱਥੇ ਜਦੋਂ ਮੰਗੂ ਮੱਠ ਦੇ ਤੋੜਨ ਦੀ, ਸਾਰੇ ਮੱਠ ਤੋੜ ਰਹੀ ਸੀ, ਤਾਂ ਮੰਗੂ ਮੱਠ ਦੇ ਤੋੜਨ ਦੀ ਗੱਲ ਆਈ ਤਾਂ ਇਹਨਾਂ ਲੋਕਾਂ ਨੇ ਸ਼੍ਰੋਮਣੀ ਕਮੇਟੀ ਦਾ ਇੱਕ ਡੈਲੀਗੇਸ਼ਨ ਗਿਆ, ਇਸ ਤੋਂ ਪਹਿਲਾਂ ਦਿੱਲੀ ਕਮੇਟੀ ਦਾ ਡੈਲੀਗੇਸ਼ਨ ਗਿਆ। ਦੋਨੋਂ ਆਲਮੋਸਟ ਬਰਾਬਰ ਇਕੱਠੇ ਗਏ ਸੀ, ਇੱਕ ਅੱਧੇ ਦਿਨ ਦਾ ਫਰਕ ਹੋਣਾ। ਇਹਨਾਂ ਦੋਨਾਂ ਨੇ ਉੱਥੇ ਜਾ ਕੇ ਕਹਿ ਦਿੱਤਾ, ਵੈਸੇ ਦਿੱਲੀ ਕਮੇਟੀ ਨੇ ਥੋੜੀ ਡੀਲ ਕਰਨ ਦੀ ਕੋਸ਼ਿਸ਼ ਕੀਤੀ ਸੀ ਡੀਸੀ ਨਾਲ, ਪਰ ਡੀਸੀ ਦਾ ਇੱਕ ਛੋਟਾ ਘਰ ਰਹਿੰਦਾ ਹੈ ਸਟੇਟ ਦਾ, ਤੇ ਉਹ ਇਹਨਾਂ ਦੀ ਡੀਲ ਨਹੀਂ ਬਣੀ। ਪਰ ਦੋਨਾਂ ਕਮੇਟੀਆਂ ਦਾ ਹੀ ਕਰਾਇਆ ਸੀ। ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਡੈਲੀਗੇਸ਼ਨ ਨੇ ਇਹ ਸਟੇਟਮੈਂਟ ਦੇ ਦਿੱਤੀ ਸੀ ਕਲਿੰਗਾ ਟੀਵੀ ਦੇ ਉੱਪਰ ਕਿ ਗੁਰੂ ਨਾਨਕ ਦੇਵ ਜੀ ਸਥਾਨ ਦੇ ਨਾਲ ਕੋਈ ਸੰਬੰਧ ਨਹੀਂ। ਰੰਧਾਵਾ ਸਾਹਿਬ, ਇੱਥੇ ਮੈਂ ਤੁਹਾਨੂੰ ਰੋਕਣਾ ਚਾਹਾਂਗਾ। ਜਿਹੜੇ SGPC ਦਾ ਡੈਲੀਗੇਸ਼ਨ ਗਿਆ ਸੀ, ਉਹਨਾਂ ਨੇ ਜਿਹੜਾ ਸਾਫ਼ ਮੰਨਣ ਤੋਂ ਇਨਕਾਰ ਕਰ ਦਿੱਤਾ। ਕੀ ਗੱਲ ਇਹਨਾਂ ਦੇ ਕੋਲ ਇਤਿਹਾਸਕ ਪੁਰਾਤਨ ਸਰੋਤ ਨਹੀਂ ਜਿਨ੍ਹਾਂ ਦੇ ਵਿੱਚ ਲਿਖਿਆ ਨਹੀਂ ਮਿਲਦਾ, ਜਾਂ ਫਿਰ ਹੋਰ ਕੋਈ ਵਜ੍ਹਾ ਸੀ ਜਿਹੜਾ ਇਹਨਾਂ ਨੇ ਇਨਕਾਰ ਕਰ ਦਿੱਤਾ? ਦੇਖੋ ਸਰ, ਹੋਰ ਕੋਈ ਵਜ੍ਹਾ ਤਾਂ ਮੈਂ ਕਹਿ ਨਹੀਂ ਸਕਦਾ, ਪਰ ਮੈਂ ਇਹਨੂੰ ਕਹਿੰਦਾ ਇਨਕੰਪਲੀਟ ਹੋਮਵਰਕ। ਕਿਉਂਕਿ ਡੈਲੀਗੇਸ਼ਨ ਜਿਹੜਾ ਗਿਆ ਉਹਨੂੰ ਇਤਿਹਾਸਕ ਜਾਣਕਾਰੀ ਦੇ ਕੇ ਭੇਜਣਾ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਦੇ, ਕਮ ਸੇ ਸੈਕਟਰੀ ਲੈਵਲ ਦੇ ਦੂਜੇ ਬੰਦਿਆਂ ਦੇ। ਇਹਨਾਂ ਨੇ ਜਿਹੜਾ ਬੰਦਾ ਗਿਆ ਜਾਂ ਕਿਹਾ ਤਾਂ ਹੈਗਾ, ਜੇ ਨਹੀਂ ਜਾਣਕਾਰੀ ਤਾਂ ਬੰਦਾ ਮੂੰਹ ਬੰਦ ਰੱਖੇ। ਇਹਨਾਂ ਨੇ ਟੀਵੀ ਦੇ ਉੱਤੇ ਆ ਕੇ ਗੱਲ ਕਹਿ ਕੇ ਕਿ ਗੁਰੂ ਨਾਨਕ ਦੇਵ ਇਸ ਸਥਾਨ ਨਾਲ ਕੋਈ ਸੰਬੰਧ ਨਹੀਂ, ਸਿੱਖਾਂ ਦਾ ਇਹ ਸਥਾਨ ਹੈ ਨੀਗਾ, ਇੰਨੀ ਗੱਲ ਕਹਿ ਕੇ ਇਹਨਾਂ ਨੇ ਪਹਿਲਾਂ ਤਾਂ ਮਿੱਟੀ ਪਾ ਦਿੱਤੀ ਸੀ। ਮੈਂ ਇਸ ਵੀਡੀਓ ਨੂੰ ਦੇਖਦੇ ਸਰ ਮੈਂ ਆਪਣੇ ਵਕੀਲ ਹੈਗੇ ਮੇਰੇ ਬਰਜਿੰਦਰ ਸਿੰਘ ਲੂੰਬਾ, ਕਿਉਂਕਿ ਮੈਂ ਗੁਰਦੁਆਰਾ ਗੁਰੂ ਡਾਂਗਮਾਰ ਦਾ ਕੇਸ ਵੀ ਲੜ ਰਿਹਾ ਹੈਗਾ, ਤੇ ਇਸ ਕਰਕੇ ਮੈਂ ਉਹਨਾਂ ਵਕੀਲ ਸਾਹਿਬ ਨਾਲ ਆਪਣੀ ਗੱਲ ਕੀਤੀ। ਅਸੀਂ ਉਹਨਾਂ ਨੂੰ ਚੰਡੀਗੜ੍ਹ ਤੋਂ ਮੈਂ ਦਿੱਲੀ ਬੁਲਾਇਆ। ਰਾਤੋਂ ਰਾਤ ਮੈਂ 7 ਸਬੂਤ ਇਕੱਠੇ ਕੀਤੇ ਪੱਕੇ, ਜਿਹੜੇ ਕਹਿੰਦੇ ਬੁੱਕਸ ਤੇ ਆਥੈਂਟੀਕੇਟਡ, ਔਰ ਮੈਂ ਅਗਲੇ ਦਿਨ ਸੁਪਰੀਮ ਕੋਰਟ 'ਚ ਇੱਕ ਐਪਲੀਕੇਸ਼ਨ ਲਗਾ ਦਿੱਤੀ। ਮਹਾਰਾਜ ਦੀ ਕਿਰਪਾ ਸੀਗੀ, ਉਸ ਵੇਲੇ ਐਪਲੀਕੇਸ਼ਨ ਦਾ ਫਲੱਡ ਪੈ ਰੱਖਿਆ ਸੀ, ਪਰ ਮਠਾਂ ਦੀ ਤੋੜਨ ਦੀ ਵਜ੍ਹਾ ਕਰਕੇ ਪਰ ਸੁਪਰੀਮ ਕੋਰਟ ਸਾਰੇ ਰਿਜੈਕਟ ਕਰ ਰਿਹਾ ਸੀ। ਮੇਰੀ ਐਪਲੀਕੇਸ਼ਨ ਐਕਸੈਪਟ ਹੋ ਗਈ, ਕਿਉਂਕਿ ਇੱਕ ਤਾਂ ਸਿੱਖ ਧਰਮ ਦੀ ਸੀ, ਗੁਰੂ ਨਾਨਕ ਦੇਵ ਸਥਾਨ ਸੀ, ਔਰ ਮੈਂ ਆਥੈਂਟੀਕੇਟਡ ਐਵੀਡੈਂਸ ਨਾਲ ਲਗਾਏ ਸੀ ਜੀ। ਉਹਦੇ ਬਾਅਦ ਇਹਨਾਂ ਨੇ ਉੜੀਸਾ ਸਰਕਾਰ ਨੇ ਇੱਕ ਐਫੀਡੇਵਿਟ ਦਿੱਤਾ, ਜਿਸ 'ਚ ਕੀਤਾ ਕਿਹਾ ਹੈਗਾ ਕਿ ਅਸੀਂ ਇਸ ਨੂੰ ਮਠ ਨੂੰ ਨਹੀਂ ਤੋੜਾਂਗੇ। ਉਸ ਤੋਂ ਬਾਅਦ ਅਜੇ ਅਸੀਂ ਗੱਲ ਚੱਲ ਰਹੀ ਸੀ, ਉੜੀਸਾ ਸਰਕਾਰ ਨੇ ਸਾਨੂੰ, ਮੈਂ ਫਰਵਰੀ ਸ਼ਾਇਦ 2020 ਵਿੱਚ ਗਿਆ ਸੀਗਾ ਇੱਥੇ ਪੁਰੀ, ਮੈਨੂੰ ਬੁਲਾਇਆ ਗਿਆ ਸੀਗਾ ਕੋਰਟ ਤੋਂ ਬਾਅਦ ਫੈਸਲਾ ਕਰਨ ਲਈ, ਪਰ ਉਹਦੇ ਬਾਅਦ ਕੋਵਿਡ ਸਟਾਰਟ ਹੋ ਗਿਆ ਤੇ ਕੇਸ ਥੋੜਾ ਠੰਡੇ ਬਸਤੇ 'ਚ ਪੈ ਗਿਆ, ਕੇਸ ਬੰਦ ਹੋ ਗਿਆ, ਅਪੀਅਰੈਂਸ ਬੰਦ ਹੋ ਗਈ, ਸੁਪਰੀਮ ਕੋਰਟ ਨੇ ਸੁਣਵਾਈ ਬੰਦ ਕਰ ਦਿੱਤੀ ਸੀ ਜੀ। ਉਹਦੇ ਬਾਅਦ ਦੂਜੇ ਪਾਸੇ ਮੇਰੇ ਕੋਲ ਕੋਈ ਫਾਈਨੈਂਸ਼ੀਅਲ ਰਿਸੋਰਸਿਸ ਨਹੀਂ ਸੀ, ਜਿਹੜਾ ਕਿ ਬੰਦਾ ਸੁਪਰੀਮ ਕੋਰਟ ਦਾ ਕੇਸ ਲੜਨ ਲਈ ਵਕੀਲਾਂ ਨੇ ਘੱਟੋ ਘੱਟ 20 ਲੱਖ ਮਿਨੀਮਮ ਕੇ ਖਰਚਾ ਦੱਸਿਆ ਸੀ ਟੋਟਲ। ਅਕਾਲ ਤਖਤ ਨੇ ਸਾਡੀ ਇੱਕ ਮੀਟਿੰਗ ਬੁਲਾਈ ਸੀ 2019 ਵਿੱਚ, ਜਿਸ ਵਿੱਚ ਕਿਹਾ ਗਿਆ ਸੀਗਾ ਕਿ ਸਾਰੇ ਮਿਲ ਕੇ ਚੱਲੋ। ਇਹ ਕਮੇਟੀਆਂ, ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ, ਇਹ ਮੇਰੇ ਨਾਲ ਮੀਟਿੰਗਾਂ ਜ਼ਰੂਰ ਕਰਦੇ ਰਹੇ, ਪਰ ਵਕੀਲਾਂ ਦੀ ਇਹਨਾਂ ਨੇ ਕੇਸ ਸਪਾਂਸਰ ਨਹੀਂ ਕੀਤਾ, ਜਿਸ ਦੀ ਵਜ੍ਹਾ ਕਰਕੇ ਮੈਂ ਕੇਸ ਨੂੰ ਦੁਬਾਰਾ ਰੀਓਪਨ ਨਹੀਂ ਕਰਵਾ ਸਕਿਆ, ਨਾ ਕੇਸ ਨੂੰ ਲੜ ਸਕਿਆ, ਕਿਉਂਕਿ ਇੰਨਾ ਪੈਸਾ ਇਕੱਠਾ ਕਰਨਾ ਇੱਕ ਇੰਡੀਵਿਜੂਅਲ ਬੰਦੇ ਲਈ ਪੋਸੀਬਲ ਨਹੀਂ ਸੀ। ਰੰਧਾਵਾ ਸਾਹਿਬ, ਜਿਹੜਾ ਹੁਣ ਗੁਰਦੁਆਰਾ ਸਾਹਿਬ ਨੂੰ ਢਾਉਣ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉੱਥੇ ਇਹ ਵੀ ਸੁਣਨ ਵਿੱਚ ਮਿਲਦਾ ਹੈ ਕਿ ਉੱਥੇ ਬਾਥਰੂਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਹੜੇ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਗੁਰਦੁਆਰਾ ਸਾਹਿਬ ਦੀ ਨਿੱਜੀ ਜਾਇਦਾਦ ਬਣਾਈ ਜਾ ਰਹੀ ਹੈ, ਤਾਂ ਉੱਥੋਂ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ? ਜੀ ਸਰ, ਮੈਂ ਦੱਸਦਾ, ਮੈਨੂੰ 1 ਮਿੰਟ ਹੋਰ ਦੇਣਾ। 2019 ਦੇ ਵਿੱਚ ਜਦੋਂ ਅਸੀਂ ਵਿੰਟਰ ਵੈਕੇਸ਼ਨ ਦੇ ਵਿੱਚ ਉੜੀਸਾ ਸਰਕਾਰ ਨੇ, ਜਦੋਂ ਸੁਪਰੀਮ ਕੋਰਟ ਬੰਦ ਸੀਗਾ,
ਉਹਦੇ ਮੰਗੂ ਮੱਠ ਢਾਹ ਦਿੱਤਾ ਸੀ, ਜਿਸ ਕਰਕੇ ਅਸੀਂ ਮੰਗੂ ਮੱਠ ਦੇ ਵਿੱਚ ਸੁਪਰੀਮ ਕੋਰਟ ਵਿੱਚ ਨਹੀਂ ਜਾ ਸਕੇ, ਕਿਉਂਕਿ ਸੁਪਰੀਮ ਕੋਰਟ ਦੀ ਵੈਕੇਸ਼ਨ ਚੱਲ ਰਹੀਆਂ ਸੀ। ਉਹਦੇ ਬਾਅਦ ਇਹ ਗੱਲ ਚੱਲ ਰਹੀ, ਕੋਵਿਡ ਸਟਾਰਟ ਹੋ ਗਿਆ 2020 ਦੀ ਵਿੰਟਰ ਵੈਕੇਸ਼ਨ ਦੇ ਵਿੱਚ, ਫਿਰ ਇਹਨਾਂ ਨੇ ਪੰਜਾਬੀ ਮੱਠ ਵੀ ਢਾਹ ਦਿੱਤਾ ਜੀ। ਇਸ ਤਰ੍ਹਾਂ ਇਹਨਾਂ ਨੇ ਵਿੰਟਰ ਵੈਕੇਸ਼ਨ ਦਾ ਮਿਸਯੂਜ਼ ਕੀਤਾ ਉੜੀਸਾ ਸਰਕਾਰ ਨੇ। ਸਿੱਖ ਕੌਮ ਸਾਡੇ ਕਮੇਟੀਆਂ ਤੇ ਵੈਸੇ ਸੱਚੀ ਗੱਲ ਤੇ ਕਮੇਟੀਆਂ ਤੇ ਸਿਰਫ ਨਾਮ ਦੇ ਲੈ ਗਿਆ, ਇਹ ਸਿੱਖ ਇਹ ਹੁਣ ਗੁਰਦੁਆਰਾ ਸੁਧਾਰ ਲੈ ਰਹੇ ਜਾਂ ਮੌਕਾ ਬਣ ਕੇ ਕਮੇਟੀ ਬਣ ਗਈ ਹੈ ਲੈ ਗਏ, ਨਹੀਂ ਤਾਂ ਇਸ ਲਾਇਕ ਨਹੀਂ ਕਿ ਇਹ ਪੰਥ ਦੀ ਅਗਵਾਈ ਕਰ ਸਕਣ। ਫਿਰ ਵੀ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਆਮ ਸਿੱਖ ਨੂੰ ਸੱਟ ਵੱਜਦੀ ਹੈ, ਮੈਨੂੰ ਵੀ ਸੱਟ ਵੱਜੀ ਸੀ, ਮੈਂ ਸੁਪਰੀਮ ਕੋਰਟ ਚਲਾ ਗਿਆ ਸੀ। ਦੂਜੇ ਪਾਸੇ ਸਰ ਹੁਣ ਦੀ ਜਿਹੜੀ ਕਰੰਟ ਸਟੇਟਸ ਹੈ, ਮੈਂ ਅੱਜ ਇੱਕ ਵੀਡੀਓ ਦੇਖੀ ਹੈ ਜਿਹੜੀ ਕੱਲ੍ਹ ਜਾਂ ਪਰਸੋਂ ਦੀ ਪਈ ਹੋਣੀ, ਕਰੰਟ ਹੈਗੀ ਇੱਕਦਮ ਜੀ। ਉਹਦੇ ਵਿੱਚ ਮੰਗੂ ਮੱਠ ਦਾ ਵੈਸੇ ਐਕਚੁਅਲ ਸਾਈਜ਼ ਕੀ ਰਹਿ ਗਿਆ, ਸਿਰਫ 8x8 ਦਾ ਇੱਕ ਸਿੰਬੋਲਿਕ ਹੈਗਾ, ਇੱਕ ਛੋਟਾ ਜਿਹਾ ਟੈਂਪਲ ਟਾਈਪ ਇੱਕ ਕਮਰਾ ਹੈ, 8x8 ਦਾ ਕਮਰਾ ਹੈ ਸਿਰਫ ਜੀ। ਉਹ ਬਣਿਆ ਹੋਇਆ। ਨਾਲ ਇੱਕ ਜਗ੍ਹਾ ਸੀ ਜਿੱਥੇ ਨਿਹੰਗ ਚੜ੍ਹੇ ਸੀ, ਪਹਿਲਾਂ ਉਹਨਾਂ ਨੇ ਪ੍ਰੋਟੈਸਟ ਵਗੈਰਾ ਕੀਤਾ ਸੀ, ਮੰਤਰ ਦਾ ਕੰਮ ਉੱਥੇ ਰਹਿੰਦਾ ਸੀ, ਔਰ ਰਸੋਈ ਵਗੈਰਾ ਉੱਥੇ ਸੀਗੀ ਪੁਰਾਣੀ ਜੀ। ਉਸ ਪੋਰਸ਼ਨ ਨੂੰ ਵੀ 1/3 ਜਾਂ ਹਾਫ ਅੱਜ ਤੋੜ ਦਿੱਤਾ ਗਿਆ। ਮੈਂ ਜਿਹੜੀ ਵੀਡੀਓ ਦੇਖ ਰਿਹਾ ਸੀ ਜੀ, ਮੈਂ ਕਿਉਂਕਿ ਆਪਣੀ ਅੱਖੀ ਨਹੀਂ ਦੇਖਿਆ, ਅੱਜ ਮੈਂ ਕਹਿੰਦੀ ਸੀ ਕਿੰਨਾ ਪੋਰਸ਼ਨ ਤੋੜਿਆ ਗਿਆ, ਪਰ 1/3 ਮਿਨੀਮਮ ਔਰ ਹਾਫ ਤਕਰੀਬਨ ਉਹਨਾਂ ਨੇ ਉਹ ਪੋਰਸ਼ਨ ਵੀ ਤੋੜ ਦਿੱਤਾ। ਯਾਨੀ ਕਿ ਸਾਡੇ ਕੋਲ 700-800 ਫੁੱਟ ਜਗ੍ਹਾ ਹੋਣੀ ਸੀ ਜਿਹੜੀ ਬਚੀ ਸੀ, ਉਹਦੇ ਵਿੱਚੋਂ ਦੀ ਵੀ ਅੱਧੀ ਜਗ੍ਹਾ ਇਹ ਫੇਰ ਲੈ ਗਏ। ਮੇਰੇ ਕੋਲ 400-500 ਜਗ੍ਹਾ ਫੁੱਟ ਦੀ ਜਗ੍ਹਾ ਹੁਣ ਸਾਡੇ ਕੋਲ ਰਹਿ ਗਈ ਹੋਣੀ ਸਿੰਬੋਲਿਕ ਗੁਰੂ ਨਾਨਕ ਦੇਵ ਜੀ ਆਏ ਸੀ। ਪਰ ਮੈਂ ਤੁਹਾਨੂੰ ਇੱਕ ਗੱਲ ਇਹਦੇ ਨਾਲ ਹੋਰ ਦੱਸਣਾ ਚਾਹੁੰਦਾ ਤੁਹਾਡੇ ਚੈਨਲ ਦੇ ਥਰੂ ਸਿੱਖ ਸੰਗਤ ਨੂੰ ਕਿ ਮੈਂ ਇਸੇ ਹਫਤੇ ਵਿਦਿਨ 1 ਵੀਕ ਵਿਦਿਨ ਕਹਿੰਦੇ 4-5 ਦਿਨ ਪਹਿਲਾਂ ਆਉਣਾ, ਵਿਦਿਨ 1 ਵੀਕ ਮੈਂ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਆਫ ਇੰਡੀਆ ਨੂੰ, ਜਿਨ੍ਹਾਂ ਦੇ ਚੇਅਰਪਰਸਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਜੀ ਹੈਗੇ ਨੇ, ਮੈਂ ਉਹਨਾਂ ਨੂੰ ਇੱਕ ਐਪਲੀਕੇਸ਼ਨ ਦੇ ਕੇ ਆਇਆ ਸੀ ਜਿਹਦੀ ਮੈਂ ਕੰਪਲੇਂਟ ਫਾਈਲ ਕੀਤੀ ਹੈ ਕਿ ਉੜੀਸਾ ਪੁਰੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਮੰਗੂ ਮੱਠ ਦੀ ਕੁੱਲ ਜ਼ਮੀਨ ਜਿਹੜੀ ਸੀ ਉਹ ਸਾਡੇ ਕੋਲ 65,000 ਸਕੁਆਇਰ ਫੀਟ ਸੀਗੀ। 64469 531 ਫੁੱਟ ਘੱਟ 65,000, ਜਿਹਦੇ ਵਿੱਚ ਸਾਡੇ ਕੋਲ 700-800 ਫੀਟ ਜਗ੍ਹਾ ਬਚੀ, ਉਹ ਵੀ ਘੱਟ ਕੇ ਅੱਜ ਸਾਡੀ ਇੰਨੀ ਰਹਿ ਗਈ। ਇਹਨਾਂ ਨੇ ਇਹ ਕਿਹਾ ਸੀ ਅਸੀਂ ਇੱਥੇ ਡਿਵੈਲਪਮੈਂਟ ਪ੍ਰੋਜੈਕਟ ਬਣਾ ਰਹੇ ਹਾਂ ਪੈਰੀਫਰੀ ਦਾ, ਜਿਹਦੇ ਕਰਕੇ ਕੀ ਹੈ ਸਾਰੀ ਕੰਸਟਰਕਸ਼ਨ 75 ਮੀਟਰ ਤੱਕ ਮੰਦਿਰ ਤੋਂ 75 ਮੀਟਰ ਤੱਕ ਕੋਈ ਕੰਸਟਰਕਸ਼ਨ ਨਹੀਂ ਹੋਏਗੀ। ਅੱਜ ਉਸੇ 75 ਮੀਟਰ ਦੇ ਅੰਦਰ ਉਹ ਕੰਸਟਰਕਸ਼ਨ ਕਿੱਦਾਂ ਕਰ ਰਹੇ ਨੇ ਜੀ। ਇੱਕ ਤੇ ਚੀਜ਼ ਆਉਂਦੀ ਹੈ ਵਾਇਲੇਸ਼ਨ ਹੈਗੀ ਹੈ, ਦੂਜੀ ਚੀਜ਼ ਇਹ ਆਉਂਦੀ ਆ ਕਿ ਮੈਂ ਇਸ ਦੇ ਪੱਕਾ ਨਹੀਂ ਕਹਿ ਸਕਦਾ ਕੀ ਬਣ ਰਿਹਾ, ਕਿਉਂਕਿ ਮੈਂ ਇਨਕੁਆਇਰੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੈਨੂੰ ਇਹ ਪਤਾ ਲੱਗਿਆ ਕਿ ਉੱਥੇ ਕਿਹਾ ਜਾ ਰਿਹਾ ਕਿ ਇੱਥੇ ਸ਼ਾਇਦ ਬਾਥਰੂਮ ਬਣ ਰਹੇ ਨੇ ਜੀ, ਪਬਲਿਕ ਬਾਥਰੂਮ। ਸਵਾਲ ਇਸ ਗੱਲ ਦਾ ਕਿ ਉੱਥੇ ਸਟੌਂਚ ਸਮੈਲ ਆਏਗੀ, ਔਰ ਸਮੈਲ ਉੱਥੇ 8 ਫੀਟ ਦਾ ਕਮਰਾ ਨਹੀਂ ਹੈ ਸਾਰਾ, ਉਹਦੇ ਬਾਅਦ ਇਹਨਾਂ ਨੇ 10 ਫੁੱਟ ਦੀ ਦੂਰ ਤੇ 15 ਫੁੱਟ ਦੀ ਦੂਰ ਤੇ ਬਾਥਰੂਮ ਬਣਾਤੇ, ਤੇ ਉੱਥੇ ਕੀ ਕਾਹਦਾ ਮੰਦਰ ਗੁਰਦੁਆਰਾ ਰਹਿ ਗਿਆ ਤੇ ਕਾਹਦਾ ਮੰਦਰ ਰਹਿ ਗਿਆ, ਕੀ ਰਿਲੀਜੀਅਸ ਡਿਸਕੋਰਸ ਉੱਥੇ ਹੋ ਸਕਦਾ ਹੈਗਾ। ਇਸ ਕਰਕੇ ਇਸ ਚੀਜ਼ ਦੇ ਉੱਤੇ ਸਾਨੂੰ ਆਪੋਜੀਸ਼ਨ ਲਗਾਉਣੀ, ਆਪੋਜੀਸ਼ਨ ਉਠਾਉਣੀ ਸਿੱਖ ਬੰਦਾ ਸਭ ਤੋਂ ਪਹਿਲਾ ਫਰਜ਼ ਹੈ। ਰੰਧਾਵਾ ਸਾਹਿਬ, ਮੈਂ ਤੁਹਾਡੇ ਕੋਲ ਗੁਰਦੁਆਰਾ ਮੰਗੂ ਮੱਠ ਦੇ ਸੰਬੰਧ ਵਿੱਚ ਸੰਖੇਪ ਦੇ ਵਿੱਚ ਜਾਣਕਾਰੀ ਲੈਣੀ ਚਾਹੁੰਦਾ ਕਿ ਜਿਹੜੀ ਤੁਸੀਂ ਗੁਰਦੁਆਰਾ ਸੰਬੰਧੀ ਹੱਕ ਦੇ ਵਿੱਚ ਜਿਸ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੇ ਰਾਈਟ ਬਣਦੇ ਆ, ਇਹਦੇ ਵਿੱਚ ਤੁਸੀਂ ਇਕੱਲੇ ਸਟਰਗਲ ਕਰ ਰਹੇ ਹੋ, ਫਾਈਟ ਕਰ ਰਹੇ ਹੋ, ਜਾਂ ਤੁਹਾਡੇ ਨਾਲ ਕੋਈ ਦਿੱਲੀ ਕਮੇਟੀ ਦੇ ਨੁਮਾਇੰਦੇ ਵੀ ਨੇ, ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਹਿ ਸਕਦੇ ਆ ਕਿ ਮੁੱਖ ਨੁਮਾਇੰਦੇ ਸਮਰਥਨ ਕਰਦੇ ਨਜ਼ਰ ਆਉਂਦੇ ਆ? ਸਰ ਰੱਬ ਦੀ ਇੰਨੀ ਕਿਰਪਾ ਕਿ ਇਹ ਦੋਨੋਂ ਕਮੇਟੀਆਂ ਮੇਰੇ ਨਾਲ ਖਲੋਤੀ ਨੇ, ਪਰ ਮੇਰਾ ਵਿਰੋਧ ਕਰਨ ਲਈ, ਸਪੋਰਟ ਕਰਨ ਲਈ ਨਹੀਂ। ਮੈਂ ਇਕੱਲਾ ਇਸ ਕੇਸ ਨੂੰ ਲੜ ਰਿਹਾ ਸਰ, ਕੋਈ ਹੋਰ ਕਿਸ ਕੇਸ ਵਿੱਚ ਨਹੀਂ ਹੈ। ਮੈਂ ਚਾਹੁੰਦਾ ਕੋਈ ਸਪਾਂਸਰ ਕਰੇ, ਕੋਈ ਸਿੱਖ ਸੰਸਥਾ ਗਿਆ ਸਪਾਂਸਰ ਕਰੇ। ਮੈਂ ਤਾਂ ਇੱਕ ਮੀਡੀਅਮ ਹੈ, ਮੈਂ ਤਾਂ ਇੱਕ ਪੈਟੀਸ਼ਨਰ ਸੀਗਾ, ਮੈਂ ਕੋਰਟ ਜਾ ਕੇ ਹਾਜ਼ਰੀ ਲਗਾ ਦਾਂ, ਕੋਰਟ ਖੜਾ ਹੈ, ਜਿਸ ਦਿਨ ਡੇਟ ਪਏਗੀ, ਪਰ ਕੇਸ ਲੜਨ ਲਈ ਕੋਈ ਸੰਸਥਾ ਅੱਗੇ ਆਵੇ ਜਿਹੜਾ ਕੇਸ ਲੜੇ ਜੀ। ਮੈਂ ਇਕੱਲੇ ਨੂੰ ਕੇਸ ਨੂੰ ਮੈਂ ਫਾਈਨੈਂਸ਼ੀਅਲ ਰਿਸੋਰਸਿਸ ਦੀ ਉਹ ਮਜਬੂਰੀ ਵਿੱਚ ਮੈਂ ਇਸ ਨੂੰ ਨਹੀਂ ਲੜ ਸਕਦਾ। ਔਰ ਸਹੀ ਚੀਜ਼ ਗੱਲ ਹੈਗੀ ਆ, ਉਹ ਇੱਕ ਕਹਾਵਤ ਹੈਗੀ ਆ, ਵੱਡੇ म्यूजिक स्टोर नकार खाने में तूती की आवाज़ कौन सुनेगा। मेरा एक छोटी सी टीपी है, मैं मेरी आवाज़ कहना सुननी है सर। ये कोई जथेबंदी मेरी सपोर्ट नहीं दे रही, श्रोमणी कमेटी ने ऐसे कि स्टेटमेंट नहीं दी, जो स्टेटमेंट दे के आज भी नाल लगे नाल नहीं खड़े होना, स्टेटमेंट भी नहीं दी सर। ਰੰਧਾਵਾ ਸਾਹਿਬ, ਉਮੀਦ ਕਰਦੇ ਹਾਂ ਕਿ ਜਿਹੜੀ ਤੁਸੀਂ ਫਾਈਟ ਕਰ ਰਹੇ ਹੋ ਇਹਦੇ ਵਿੱਚ ਜਿਹੜੀਆਂ ਸਿੱਖਾਂ ਦੀਆਂ ਮੁੱਖ ਨੁਮਾਇੰਦਾ ਪਾਰਟੀਆਂ ਨੇ ਉਹ ਵੀ ਯਤਨਸ਼ੀਲ ਹੋਣਗੀਆਂ, ਔਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਇਹ ਉਪਰਾਲਾ ਹੈ, ਜਿਹੜੀ ਇਹ ਫਾਈਟ ਹੈ, ਉਹਦੇ ਨਾਲ ਜਿਹੜਾ ਹੱਕ ਜਿਹੜੇ ਸਿੱਖਾਂ ਦੇ ਰਾਈਟ ਨੇ ਜਾਂ ਗੁਰੂ ਘਰ ਦੀ ਜਿੰਨੀ ਵੀ ਜ਼ਮੀਨ ਜਾਇਦਾਦ ਉਹਦੇ ਹੱਕ ਦੇ ਵਿੱਚ ਫੈਸਲਾ ਕਰਵਾਉਣ ਦੇ ਵਿੱਚ ਕਹਿ ਸਕਦੇ ਹਾਂ ਜ਼ਰੂਰ ਉਦਮ ਕਰ ਸਕਦੀਆਂ ਨੇ। ਧੰਨਵਾਦ ਕਰਦੇ ਹਾਂ ਜੀ। ਸਰ ਜੀ ਇੱਕ ਜਲਦੀ ਇੱਕ ਮੈਸੇਜ ਹੋਰ ਦੇਣਾ ਮੈਂ ਤੁਹਾਨੂੰ ਸੰਗਤ ਨੂੰ ਤੁਹਾਡੇ ਥਰੂ। ਹੈਲੋ ਜੀ ਸਰ, ਗੱਲ ਇਹ ਹੈਗੀ ਆ ਕਿ ਮੈਂ ਇੱਕ ਡਿਮਾਂਡ ਨਹੀਂ ਕੀਤੀ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਦੇ ਅੱਗੇ। ਇੱਕ ਤਾਂ ਮੈਂ ਮੰਗੂ ਮੱਠ ਦੀ ਜ਼ਮੀਨ ਮੰਗੀ ਹੈ, ਦੂਜਾ ਹੈਗਾ ਕਿ ਪੰਜਾਬੀ ਮੱਠ ਪੁਰੀ ਦੇ ਵਿੱਚ ਹੈਗਾ ਜਿਸ ਨੂੰ ਬਿਨਾਂ ਵਜ੍ਹਾ ਤੋੜ ਦਿੱਤਾ ਗਿਆ, ਜਿਹੜਾ ਕਿਸੇ ਪ੍ਰੋਜੈਕਟ ਦੇ ਅੰਡਰ ਨਹੀਂ ਸੀ, ਉਸਦੀ ਜ਼ਮੀਨ ਵੀ ਮੈਂ ਮੰਗੀ ਇਹਨਾਂ ਕੋਲੋਂ। ਤੀਸਰਾ ਗੁਰੂ ਨਾਨਕ ਦੇਵ ਜੀ ਬੇਅੰਤ ਜ਼ਮੀਨ ਹੈਗੀ ਉੜੀਸਾ ਦੇ ਵਿੱਚ,
विलेजेस के नाम मैं पूरी लिस्ट बना के पूरे रिकॉर्ड रेफरेंस बुक नंबर सब कुछ दे दिता नेशनल मेडिकल कमीशन को कि मैनू पूरी रिपोर्ट चाहिए गुरु नानक देव जी कि गुरु नानक देव जी नाम से पूरे विलेजेस है विलेज मतलब हम तो सर टाउन्स बन गए होने 500 साल जी कि वो विलेजेस है या विलेजेस जमीन है गुरु नानक देव नाम ਜਿਹੜੀ ਜ਼ਮੀਨ ਹੈਗੀ ਸਾਨੂੰ ਉਹਦਾ ਪੂਰਾ ਵੇਰਵਾ ਸਰ ਪੂਰੀ ਸਿੱਖ ਸੰਗਤ ਨੂੰ ਦਿੱਤਾ ਜਾਏ ਮੈਂ ਇਹ ਮੰਗਿਆ ਹੈਗਾ ਔਰ ਪਰ ਮਜ਼ੇ ਦੀ ਗੱਲ ਹੈ ਕਿ ਸਰ ਇਸ ਦੇ ਉੱਤੇ ਵੀ ਕੋਈ ਮੇਰੀ ਮਦਦ ਕਰ ਲਈ ਕੋਈ ਸਪੋਰਟ ਕਰ ਲਈ ਅਜੇ ਤੱਕ ਨਾ ਕਿਸੇ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਕਿਹਾ ਨਾ ਮੇਰੇ ਨਾਲ ਕੋਈ ਖੜਾ ਹੋਇਆ ਨਾ ਇਹ ਕਮੇਟੀ ਮੇਰੀ ਸਪੋਰਟ ਕਰਦੀਆਂ ਮੈਂ ਇਕੱਲਾ ਕੀ ਕਰ ਸਕਦਾ ਜੀ ਜੀ ਮੈਨੂੰ ਤੁਹਾਡੇ ਥਰੂ ਚੈਨਲ ਥਰੂ ਸਿੱਖ ਸੰਗਤ ਨੂੰ ਮੈਂ ਅਪੀਲ ਕਰ ਰਹਾ ਕਿ ਜਿਹੜਾ ਕੋਈ ਸਿੱਖ ਸੰਸਥਾ ਜਾਂ ਤਾਂ ਮੇਰੇ ਅੱਗੇ ਆਵੇ ਜਾਂ ਇਹਨਾਂ ਨੂੰ ਪਰਸ਼ੂ ਕਰੋ ਕਿ ਬਈ ਇਹ ਜਾਗਣ ਨਹੀਂ ਚੋ ਔਰ ਗੁਰੂ ਘਰ ਦੇ ਉੱਤੇ अपना कब्जा बनाई रखने नहीं तो निशाने मिट जाएंगे। बिल्कुल थैंक यू गलबात करना। वाहिगुरू जी खालसा ते वाहिगुरू जी।